ਇੱਕ ਵੀ ਉਹਨਾਂ ਨੇ ਦੇਖੀਏ ਨਾ ਕਿ ਉਹਨੇ ਇੱਕ ਸਿੱਖ ਨੂੰ ਮੁਸਲਮਾਨ ਕੀਤਾ। ਠੀਕ ਹੈ, ਇੱਕ ਸਿੱਖ ਨੂੰ ਮੁਸਲਮਾਨ ਕੀਤਾ, ਇਹ ਕੰਮ ਚੰਗਾ। ਲੇਕਿਨ ਜਿਹੜਾ ਵਾਇਆ ਇਖਤਿਆਰ ਕੀਤਾ ਨਾ ਉਹ ਗਲਤ ਕੀਤਾ। ਵੀ ਉਹ ਕੋਈ ਐਸਾ ਇਸ਼ੂ ਨਹੀਂ ਸੀ, ਉਹ ਕਿਤੇ ਬਾਹਰ ਉਹਦਾ ਕੋਈ ਵੱਟਾ ਸੱਟਾ ਲੱਗਾ ਸੀ ਉਹਦੇ ਨਾਲ। ਅੱਛਾ, ਠੀਕ ਹੈ, ਤੇ ਬਾਹਰ ਉਹਨੇ ਕਰ ਲਿਆ। ਹੁਣ ਇਹ ਜਿਹੜਾ ਉਹਦਾ ਇੱਕ ਮਾਮੂ ਫੜਿਆ ਹੋਇਆ ਪੁਲਿਸ ਨੇ, ਇੱਕ ਉਹਦਾ ਮੁੰਡਾ ਫੜਿਆ ਜਾਂ ਉਹਨਾਂ ਨੂੰ ਘਰੋਂ ਨਸ ਗਏ ਨੇ, ਉਹਨਾਂ ਵਿਚਾਰਿਆਂ ਦਾ ਕੀ ਗੁਨਾਹ? ਉਹ ਤੇ ਉਹਨਾਂ ਦਾ ਮੁੰਡਾ ਵੀ ਛੁੱਟ ਗਿਆ, ਉਹਨਾਂ ਦੇ ਮਾਮੂ ਵੀ ਛੁੱਟ ਗਏ ਨੇ, ਸਾਰੇ ਇਤਨਾ ਅੰਸ਼ਾਰ ਫੈਲਾ ਰਿਹਾ ਹੈ ਕਿ ਉਦੋਂ ਉਹਨਾਂ ਨਾ ਦੱਸਿਆ ਕਿ ਮਤਲਬ ਉਹ ਸੀਮਾ ਹੈਦਰ ਮਤਲਬ ਪਾਕਿਸਤਾਨ ਦੀ ਮੁਸਲਮਾਨ ਮਤਲਬ 4 ਬੱਚੇ ਵੀ ਲੈ ਕੇ ਉਧਰ ਚਲੀ ਗਈ। ਉਹ ਅੱਜ ਤੱਕ ਬੱਚੇ ਵੀ ਉਸ ਮਰਦ ਦੇ ਵਾਪਸ ਨਹੀਂ ਆਏ, ਤੇ ਉਹਨਾਂ ਨੂੰ ਆਪਣਾ ਮਤਲਬ ਇੰਤਸ਼ਾਰ ਫੈਲਾਉਣ ਦਾ ਸਾਰੀ ਕਮਿਊਨਿਟੀ ਮਤਲਬ ਕਿ ਜਿੰਨੇ ਵੀ ਸਿੱਖ ਨੇ, ਅਸੀਂ ਐਜ਼ ਏ ਪੰਜਾਬੀ ਕਿ ਸਿੱਖਾਂ ਦਾ ਔਰ ਮੁਸਲਮਾਨਾਂ ਦਾ ਪੰਜਾਬੀਆਂ ਦਾ ਆਪਸ ਵਿੱਚ ਬੜਾ ਪਿਆਰ ਮੁਹੱਬਤ ਅਲੱਗ ਸੀ, ਉਹਨੇ ਉਹ ਸਾਰਾ ਜਿਹੜਾ ਨਾ ਖਤਮ ਕਰ ਦਿੱਤਾ ਉਸ ਬੀਬੀ ਦੀ ਵਜ੍ਹਾ ਤੋਂ। ਸਾਨੂੰ ਜਿਹੜਾ ਨਾ ਕੁਝ ਮੁਲਕ ਐਸੇ ਨੇ ਜਿਨ੍ਹਾਂ ਦੇ ਵਿੱਚ ਫੈਮਿਲੀ ਸਿਸਟਮ ਹੈ ਜੀ। ਜਿਹੜਾ ਬੰਦਾ ਫੈਮਿਲੀ ਨੂੰ ਸਮਝਦਾ ਨਾ ਉਹ ਕਹੇਗਾ ਕਿ ਗਲਤ ਕੀਤਾ। ਜਿਹੜਾ ਬੰਦਾ ਫੈਮਿਲੀ ਨੂੰ ਸਮਝਦਾ ਨਾ ਕਿ ਯਾਰ ਫੈਮਿਲੀ ਸਿਸਟਮ ਕੀ ਹੈ, ਉਹਨੇ ਕਹੇਗਾ ਕਿ ਜਿਹੜੇ ਨੇ ਸਾਡੇ ਭਾਈ ਨੇ, ਅਸੀਂ ਮਤਲਬ ਸਾਡੇ ਨਾਲ ਉਹਨਾਂ ਦਾ ਪਿਆਰ ਹੈ, ਪਾਕਿਸਤਾਨ ਦੇ ਨਾਲ ਸਿੱਖਾਂ ਦਾ ਪਿਆਰ ਹੈ, ਅਸੀਂ ਕੋਈ ਉਹਨਾਂ ਦਾ ਬੁਰਾ ਕਰਕੇ ਨਹੀਂ ਰਾਜ਼ੀ। ਠੀਕ ਹੈ। ਨੰਬਰ 2, ਇਹ ਜਿਹੜੇ ਮਤਲਬ ਇੱਥੇ ਸਾਡੇ ਕੋਲ ਐਦਕਾਂ ਹਿੰਦੂ ਬਰਾਦਰੀ ਉਹ ਹੁਣ ਮਤਲਬ ਵੀਡੀਓ ਤੇ ਕਈ ਮਤਲਬ ਗੱਲਾਂ ਹੁੰਦੀਆਂ ਫਿਰਦੀਆਂ ਜੀ, ਉਹ ਅੰਨ ਹੁੰਦਾ ਪਾਕਿਸਤਾਨ ਅੰਨ ਕਰ ਰਿਹਾ ਜਾਂ ਅੰਨ ਕਰ ਰਿਹਾ। ਇੱਥੇ ਸਾਡੇ ਕੋਲ 300 ਮਤਲਬ ਹਿੰਦੂ ਤੇ ਸਿੱਖ ਆਏ ਸਨ, ਆ ਮੁੰਡੀਆਂ ਲਾਉਂਦੇ ਰਹੇ ਨੇ, ਅਸੀਂ ਉਹਨੂੰ ਲੋਕੀ ਚਾਵਾਂ ਪਿਆਉਂਦੇ ਰਹੇ ਨੇ, ਰੋਟੀਆਂ ਖਵਾਉਂਦੇ ਰਹੇ ਨੇ, ਉਹਨਾਂ ਨਾਲ ਮੁਹੱਬਤ ਕਰਦੇ ਨੇ। अस्सलाम वालेकुम जी, सत श्री अकाल, आदाब दोस्तों, मैं जेम राणा, तुसीं वेख रहे हो सब दा पंजाब यूट्यूब चैनल। अज असीं आए हैं जी आंटी सरबजीत कौर जिहड़ी नूर हुसैन बन गई है, उन्हां दे पिंड ਇਹ ਤੁਹਾਨੂੰ ਸਾਹਮਣੇ ਪਿੰਡ ਨਜ਼ਰ ਆ ਰਿਹਾ ਹੋਣਾ। ਇਹਦਾ ਨਾਮ ਮਰੀਦ ਕੇ ਹੈ। ਪਹਿਲੇ ਵੀ ਅਸੀਂ ਆਪਣੀ ਵੀਡੀਓ ਦੇ ਵਿੱਚ ਦਿਖਾਇਆ ਸੀ ਇਹਨਾਂ ਦਾ ਘਰ ਜਿਹਨੂੰ ਤਾਲੇ ਲੱਗੇ ਹੋਏ ਸਨ, ਤੇ ਇਹਨਾਂ ਦੇ ਚੰਦ ਅਫਰਾਦ ਘਰ ਦੇ ਫੜੇ ਗਏ ਸਨ। ਉਹ ਅੱਜ ਉਹ ਪੂਰੀ ਅਪਡੇਟ ਦੇਵਾਂਗੇ ਕਿ ਜਿਹੜੇ ਇਹਨਾਂ ਦੇ ਅਫਰਾਦ ਘਰ ਦੇ ਫੜੇ ਗਏ ਸਨ, ਉਹਨਾਂ ਦਾ ਬੇਟਾ ਨਾਸਰ ਹੁਸੈਨ ਦਾ ਉਹ ਵੀ ਛੁੱਟ ਗਿਆ ਹੈ ਪੁਲਿਸ ਦੀ ਤਰਫੋਂ। ਆਓ ਅੱਜ ਤੁਹਾਨੂੰ ਦਿਖਾਉਂਦੇ ਆ ਇਹ ਨਵੀਂ ਅਪਡੇਟ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਦੋਸਤੋ, ਅਸੀਂ ਆ ਗਏ ਹਾਂ ਇਸ ਟਾਈਮ ਸਰਬਜੀਤ ਦੇ ਸਹੁਰਿਆਂ ਦੇ ਘਰ। ਤੁਸੀਂ ਸਾਹਮਣੇ ਦੇਖ ਰਹੇ ਹੋ, ਉਸ ਦਿਨ ਵੀ ਤੁਹਾਨੂੰ ਦਿਖਾਇਆ ਸੀ ਨਾਸਰ ਹੁਸੈਨ ਦਾ ਇਹ ਘਰ ਹੈ ਜਿੱਥੇ ਤਾਲਾ ਲੱਗਾ ਹੈ, ਅੱਜ ਵੀ ਤਾਲਾ ਮੌਜੂਦ ਹੈ। ਘਰ ਵਾਪਸ ਨਹੀਂ ਆਏ। ਇਹਨਾਂ ਦੇ ਜਿਹੜੇ ਸਹੁਰੇ ਨੇ ਉਹ ਵੀ ਘਰੋਂ ਫਰਾਰ ਨੇ, ਇਹਦੀ ਬੇਗਮ ਵੀ ਘਰੋਂ ਫਰਾਰ ਹੈ, ਇਹਦਾ ਬੱਚਾ ਛੁੱਟ ਚੁੱਕਿਆ ਲੇਕਿਨ ਉਹ ਘਰੋਂ ਫਰਾਰ ਹੈ। ਅਸੀਂ ਮਹੱਲੇ ਵਾਲਿਆਂ ਦੇ ਰਿਵਿਊ ਲਵਾਂਗੇ ਕਿ ਉਹ ਕਿੱਧਰ ਗਏ ਨੇ ਤੇ ਇਹਨੂੰ ਰਿਪੋਰਟ ਕਰਨਾ ਚਾਹੀਦਾ ਜਾਂ ਨਹੀਂ। ਆਓ ਮਿਲਦੇ ਆ ਮਹੱਲੇ ਵਾਲਿਆਂ ਦੇ ਨਾਲ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ, ਸ਼ੁਕਰ ਅੱਲਾਹ ਦਾ। ਤੁਸੀਂ ਆਪਣੇ ਇਲਾਕੇ ਦੇ ਵਿੱਚ ਇੱਕ ਕੇਸ ਸੁਣਿਆ ਹੋਣਾ ਸਰਬਜੀਤ ਕੌਰ ਦਾ, ਉਹਦੇ ਬਾਰੇ ਕੀ ਕਹਿੰਦੇ ਹੋ? ਸਰ ਜੀ ਉਹਨਾਂ ਬੜਾ ਗਲਤ ਕੀਤਾ ਉਹਨੇ। ਠੀਕ ਹੈ, ਇੱਕ ਵੀ ਉਹਨਾਂ ਨੇ ਦੇਖੀਏ ਨਾ ਕਿ ਉਹਨੇ ਇੱਕ ਸਿੱਖ ਨੂੰ ਮੁਸਲਮਾਨ ਕੀਤਾ। ਠੀਕ ਹੈ, ਇੱਕ ਸਿੱਖ ਨੂੰ ਮੁਸਲਮਾਨ ਕੀਤਾ, ਇਹ ਕੰਮ ਚੰਗਾ। ਲੇਕਿਨ ਜਿਹੜਾ ਵਾਇਆ ਇਖਤਿਆਰ ਕੀਤਾ ਨਾ ਉਹ ਗਲਤ ਕੀਤਾ ਉਹਨੇ। ਕਿ ਉਹ ਇੱਕ ਆਪਣੇ ਮਜ਼ਹਬੀ ਕਮਿਊਨਿਟੀ ਦੇ ਨਾਲ ਆਪਣੇ ਜਿਹੜਾ ਨਾ ਆ ਰਹੇ ਨੇ, ਆਪਣੇ ਮਜ਼ਹਬੀ ਰਿਲੇਸ਼ਨਸ਼ਿਪ ਦੇ ਨਾਲ ਜੀ, ਔਰ ਜਿਹੜਾ ਨਾ ਜੱਥੇ ਦੇ ਨਾਲ ਆ ਕੇ ਤੇ ਮੁਸਲਮਾਨ ਹੋ ਜਾਂਦੀ ਹੈ, ਔਰ ਸਾਰੀ ਕਮਿਊਨਿਟੀ ਨੂੰ ਉਹਨੇ ਜਿਹੜਾ ਨਾ ਜੀ ਬੇਇੱਜ਼ਤ ਕੀਤਾ। ਸਹੀ ਹੋ ਗਿਆ। ਠੀਕ ਹੈ, ਸਾਰੀ ਕਮਿਊਨਿਟੀ ਨੂੰ, ਸਾਰੀ ਕਮਿਊਨਿਟੀ ਮਤਲਬ ਕਿ ਜਿੰਨੇ ਵੀ ਸਿੱਖ ਨੇ, ਅਸੀਂ ਐਜ਼ ਏ ਪੰਜਾਬੀ ਕਿ ਸਿੱਖਾਂ ਦਾ ਔਰ ਮੁਸਲਮਾਨਾਂ ਦਾ ਪੰਜਾਬੀਆਂ ਦਾ ਆਪਸ ਵਿੱਚ ਬੜਾ ਪਿਆਰ ਮੁਹੱਬਤ ਅਲੱਗ ਸੀ, ਉਹਨੇ ਉਹ ਸਾਰਾ ਜਿਹੜਾ ਨਾ ਖਤਮ ਕਰ ਦਿੱਤਾ ਉਸ ਬੀਬੀ ਦੀ ਵਜ੍ਹਾ ਤੋਂ। ਸਾਨੂੰ ਜਿਹੜਾ ਨਾ ਕੁਝ ਮੁਲਕ ਐਸੇ ਨੇ ਜਿਨ੍ਹਾਂ ਦੇ ਵਿੱਚ ਫੈਮਿਲੀ ਸਿਸਟਮ ਹੈ ਜੀ। ਜਿਹੜਾ ਬੰਦਾ ਫੈਮਿਲੀ ਨੂੰ ਸਮਝਦਾ ਨਾ ਉਹ ਕਹੇਗਾ ਕਿ ਗਲਤ ਕੀਤਾ। ਜਿਹੜਾ ਬੰਦਾ ਫੈਮਿਲੀ ਨੂੰ ਸਮਝਦਾ ਨਾ ਕਿ ਯਾਰ ਫੈਮਿਲੀ ਸਿਸਟਮ ਕੀ ਹੈ, ਉਹਨੇ ਕਹੇਗਾ ਕਿ ਗਲਤ ਕੀਤਾ। ਜਿਹੜਾ ਨਾਸਰ ਹੁਸੈਨ ਸੀ, ਇਹਦੀ ਵੀ ਫੈਮਿਲੀ ਸੀ, ਇਹਦੇ ਬੱਚੇ ਸੀ, ਬੀਵੀ ਸੀ, ਇਹਨੇ ਫਿਰ ਵੀ ਇਹ ਕਦਮ ਉਠਾਇਆ। ਇਹ ਤਾਂ ਮੈਂ ਕਹਿ ਰਿਹਾ ਨਾ ਕਿ ਇੱਕ ਬੰਦਾ ਉਹ ਸ਼ਾਦੀशुदा, 4 ਬੱਚੇ ਨੇ, ਉਹਦੇ ਬੀਵੀ ਹੈ, ਬਿਹਤਰੀਨ ਉਹਦਾ ਸਰਕਟ ਚੱਲ ਰਿਹਾ। ਠੀਕ ਹੈ, ਉਹਦੇ ਫੈਮਿਲੀ ਮੁਕੰਮਲ ਹੈ, ਉਹਨੂੰ ਇਹ ਚੰਨ ਚੜਾਉਣ ਦਾ ਕੀ ਤੁੱਕ ਸੀ? ਅੱਛਾ, ਅਗਰ ਉਹ ਬੀਬੀ ਨੇ ਵੀ ਉਧਰੋਂ ਆਈ ਹੈ, ਆਪਣੇ 3-4 ਬੱਚੇ ਛੱਡ ਕੇ ਆਈ ਹੈ, ਹੋ ਸਕਦਾ ਉਹ ਜਸੂਸ ਹੈ, ਪਤਾ ਨਹੀਂ ਰਾਹ ਦੀ ਏਜੰਟ ਹੈ, ਕੀ ਹੈ, ਕੋਈ ਏਜੰਸੀਆਂ। ਸਾਡਾ ਕੋਈ ਕੇਸ ਹੋਵੇ ਨਾ ਜੀ ਸਾਡੇ ਉੱਤੇ, ਅਸੀਂ ਆਪਣਾ ਮੁਲਕ ਨਹੀਂ ਛੱਡ ਸਕਦੇ। ਬਿਲਕੁਲ ਠੀਕ ਹੈ, ਉਹਦੇ ਤੇ 3-4 ਕੇਸ ਨੇ, ਉਹ ਮੁਲਕ ਛੱਡ ਕੇ ਕਿਵੇਂ ਆ ਗਈ? ਕੋਈ ਏਜੰਸੀਆਂ ਨੇ ਛੱਡਿਆ ਤੇ ਉਹ ਆਈ ਹੈ ਨਾ, ਬਗੈਰ ਤਾਂ ਨਹੀਂ ਆਈ। ਅਗਰ ਕਿਸੇ ਦੇ ਉੱਪਰ ਕੋਈ ਇਲਜ਼ਾਮ ਹੋਵੇ, ਕੋਈ ਪਰਚਾ ਹੋਵੇ, ਉਹਨੂੰ ਤੇ ਵੀਜ਼ਾ ਹੀ ਨਹੀਂ ਮਿਲਦਾ। ਔਰ ਉਹਨਾਂ ਨੇ ਬਕਾਇਦਾ ਵੀਜ਼ਾ ਦੇ ਕੇ ਉਹਨੂੰ ਜਿਹੜਾ ਨਾ ਜੱਥੇ ਦੇ ਨਾਲ ਭੇਜ ਦਿੱਤਾ। ਅਸੀਂ ਤਾਂ ਇਹ ਕਹਿੰਦੇ ਆ ਕਿ ਹੋ ਸਕਦਾ ਉਹ ਜਿਹੜਾ ਨਾ ਉਹਨੇ ਇਹ ਰਾਹ ਇਖਤਿਆਰ ਕੀਤਾ ਹੋਵੇ, ਜਿਸ ਤਰ੍ਹਾਂ ਹੁਣ ਪਾਕਿਸਤਾਨ ਨੇ ਛਿੱਤਰ ਫੇਰਿਆ ਇੰਡੀਆ ਨੂੰ ਟਿਕਾ ਕੇ, ਉਹਨਾਂ ਨੂੰ ਦੁੱਖ ਦਰਦ ਹੈ ਨਾ
ਕਿ ਵੀ ਸਾਨੂੰ ਛਿੱਤਰ ਫਿਰਿਆ, ਅਸੀਂ ਕਿਸੇ ਤਰ੍ਹਾਂ ਜਿਹੜਾ ਨਹੀਂ ਉਹ ਕਰਨਾ, ਹੁਣ ਬਦਲਾ ਲੈਣਾ। ਉਹਨਾਂ ਨੇ ਆਪਣੀ ਏਜੰਟ ਭੇਜਤਾ ਆਪਣਾ ਕਿ ਵੀ ਆ ਲੋ ਜੀ ਬੀਬੀ ਏਜੰਟ, ਔਰ ਬੀਬੀਆਂ ਦੇ ਥਰੂ ਹੀ ਜਿਹੜਾ ਨਹੀਂ ਇਹ ਸਾਰੇ ਕੰਮ ਜਿਹੜਾ ਨਾ ਕਰ ਰਹੇ ਨੇ। ਔਰ ਤੁਸੀਂ ਵੇਖਦੇ ਹੋਵੋਗੇ ਕਿ ਜਦੋਂ ਵੀ ਮੁਸਲਮਾਨਾਂ ਨੇ ਜਿਹੜਾ ਨਾ ਸ਼ਿਕਸਤ ਹਾਸਲ ਕੀਤੀ ਹੈ ਨਾ, ਉਹ ਆਪਸ ਦੀ ਗਦਾਰੀ ਦੀ ਵਜ੍ਹਾ ਤੋਂ। ਹੁਣ ਸਾਡੇ ਅੰਦਰ ਵੀ ਆ ਮੁੰਡਾ ਜਿਹੜਾ ਨਾਜ਼ਰ ਹੁਸੈਨ ਨੇ, ਇਹ ਭਲੇ ਮਾਨਸ ਕਹ ਲੋ ਜੋ ਵੀ ਕਹ ਲੋ, ਆਪਣੀ ਗਦਾਰੀ ਕਰਕੇ ਔਰ ਬੀਬੀ ਨਾਲ ਇਹਨੇ ਨਿਕਾਹ ਕਰ ਲਿਆ ਮੁਸਲਮਾਨ ਕਰਕੇ, ਉਹਨੇ ਉਹਨੂੰ ਲੈ ਕੇ ਭੱਜਿਆ ਫਿਰਨ ਡਿਆ। ਤੁਸੀਂ ਕੀ ਕਹਿੰਦੇ ਹੋ ਕਿ ਜਿਹੜੀ ਆਪਣੇ ਮੁਲਕ ਦੀ ਨਹੀਂ ਬਣੀ, ਆਪਣੇ ਬੱਚਿਆਂ ਦੀ ਨਹੀਂ ਬਣੀ, ਉਹ ਨਾਜ਼ਰ ਹੁਸੈਨ ਦੀ ਬਣੇਗੀ? ਕਦੀ ਵੀ ਨਹੀਂ ਬਣੇਗੀ, ਕਦੀ ਵੀ ਨਹੀਂ ਬਣੇਗੀ। ਉਹਨੇ ਜਿੱਦਣ ਪੈਸੇ ਮੁੱਕ ਗਏ ਉਦੋਂ ਇਹਨੇ ਵੀ ਛੱਡ ਕੇ ਟੁਰ ਜਾਣਾ। ਨਾਜ਼ਰ ਹੁਸੈਨ ਦਾ 2.5 ਮਰਲੇ ਦਾ ਮਕਾਨ, 3 ਭਾਈਵਾਲ ਨੇ ਉਹਦੇ ਵਿੱਚ, ਉਹ ਜਿੱਦਣ ਮੁੱਕ ਗਿਆ ਭਾਂਡੇ ਮਾਂਜ ਕੇ ਇਸ਼ਕ ਪੂਰਾ ਹੋਣਾ। ਉਹ ਇਸ਼ਕ ਜਿਹੜਾ ਜੀ ਉਸੇ ਟਾਈਮ ਉਤਰ ਜਾਣਾ, ਉਹ ਇਸ਼ਕ ਦਾ ਭੂਤ ਠੀਕ ਹੈ। ਸਾਡੇ ਇਹ ਹੈ ਗਵਰਨਮੈਂਟ ਦੇ ਅੱਗੇ ਵੀ ਗੁਜ਼ਾਰਿਸ਼ ਕਿ ਗਵਰਨਮੈਂਟ ਜਿਹੜਾ ਨਾ ਇਹਨਾਂ ਨੂੰ ਪਕੜ ਕੇ ਜੇ ਜਾਏ ਕਿ ਉਹ ਆਪ ਛੱਡ ਜੇ, ਜਾ ਕੇ ਫਿਰ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਇਆ ਕਿ ਜੀ ਸਾਨੂੰ ਪਾਕਿਸਤਾਨ ਨੇ ਗਲਤ ਕੀਤਾ, ਸਾਨੂੰ ਡੱਕਿਆ। ਹਾਲਾਂਕਿ ਮੁੱਕਦੇ ਉਹਨਾਂ ਕੋਲ ਪੈਸੇ ਨੇ, ਜਦੋਂ ਪੈਸੇ ਮੁੱਕ ਜਾਣੇ ਵਾਪਸ ਜਾਣਾ ਹੈ। ਇਸ ਤੋਂ ਪਹਿਲੇ ਹੀ ਕਿ ਪਾਕਿਸਤਾਨ ਉਹਨੂੰ ਪਕੜ ਕੇ ਜਿਹੜਾ ਨਾ ਵਾਪਸ ਭੇਜੇ। ਅਗਰ ਉਹਨਾਂ ਦਾ ਇਸ਼ਕ ਬੜਾ ਹੀ ਸਵਾਰ ਹੈ ਤੇ ਵੀਜ਼ਾ ਲੈ ਕੇ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਆਵੇ, ਫਿਰ ਉਹਨੂੰ ਰਹਿਣ ਦੀ ਤੇ ਪਰਮਿਸ਼ਨ ਦੇਵੋਗੇ? ਨਹੀਂ, ਫਿਰ ਤੇ ਜਿਹੜਾ ਨਾ ਕਾਨੂੰਨੀ ਤਰੀਕੇ ਨਾਲ ਆ ਰਹੀ ਹੈ, ਜਿਵੇਂ ਮਰਜ਼ੀ ਆਵੇ, ਜਿਸ ਤਰ੍ਹਾਂ ਹੋਰ ਕਈ ਦੁਨੀਆ ਆ ਰਹੀ ਜਾ ਰਹੀ ਹੈ। ਅਸੀਂ ਵੀ ਤਾਂ ਪਾਕਿਸਤਾਨੀ ਐਜ਼ ਏ ਪਾਕਿਸਤਾਨੀ ਦੂਸਰੇ ਮੁਲਕਾਂ ਜ਼ਬਰਦਸਤੀ ਜਾ ਕੇ ਰਹਿੰਦੇ ਆ ਨਾ, ਉਹ ਵੀ ਆ ਕੇ ਰਵੇ। ਲੇਕਿਨ ਜੱਥੇ ਨਾਲ ਆ ਕੇ ਜਿਹੜਾ ਇਹਨੇ ਜਿਹੜਾ ਨਾ ਜੀ ਇਹਨੂੰ ਸਿੱਖ ਮਜ਼ਹਬ ਨੂੰ ਖਰਾਬ ਕੀਤਾ ਔਰ ਪੰਜਾਬ ਨੂੰ ਆਪਸ ਚ ਤੋੜਨ ਦਾ ਕੀਤਾ ਨਾ। ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਦੱਸੋ ਕਿ ਜਿਹੜੀ ਸਰਬਜੀਤ ਕੌਰ ਹੈ, ਜਿਹਨੇ ਇਹਦੇ ਨਾਲ ਨਾਸਰ ਹੁਸੈਨ ਨਾਲ ਨਿਕਾਹ ਕੀਤਾ, ਜਿਹੜੀ ਨੂਰ ਹੁਸੈਨ ਬਣ ਗਈ ਹੈ, ਉਹ ਵਾਪਸ ਆਪਣੇ ਘਰ ਆਈ ਹੈ? ਨਹੀਂ, ਕੋਈ ਨਹੀਂ ਆਈ ਹੈ। ਜਿਹੜੇ ਉਹਦੇ ਬੱਚੇ ਫੜੇ ਸੀ ਜਾਂ ਉਹਦੇ ਭੈਣ ਭਰਾ ਫੜੇ ਸੀ ਨਾਸਰ ਹੁਸੈਨ ਦੇ, ਉਹ ਛੁੱਟ ਗਏ ਨੇ? ਆਏ ਸਨ, ਉਹ ਮਤਲਬ ਛੁੱਟ ਗਏ ਨੇ। ਇਹਨਾਂ ਸੁਣਿਆ ਬਾਰਲ, ਮੈਂ ਅੱਖਾਂ ਨਾਲ ਨਹੀਂ ਵੇਖਿਆ। ਅੱਛਾ, ਅੱਖਾਂ ਨਾਲ ਨਹੀਂ ਵੇਖਿਆ। ਮਹੱਲੇ 'ਚ ਵੈਸੇ ਆਏ ਨੇ? ਮਹੱਲੇ 'ਚ ਆਏ ਨੇ। ਅੱਛਾ। ਇੱਥੇ ਲੋਕਾਂ ਕੋਲੋਂ ਮੈਂ ਸੁਣਿਆ ਕਿ ਆ ਛੁੱਟ ਗਏ ਨੇ। ਇੱਕ ਉਹ ਹੁਣ ਪਤਾ ਨਹੀਂ ਫਿਰ ਮਤਲਬ ਉਹ ਚਲੇ ਗਏ ਨੇ, ਡਰਦੇ ਵਿਚਾਰੇ ਨਸ ਭੱਜ ਗਏ ਨੇ। ਆ ਗਈ ਸਮਝ? ਅੱਛਾ ਬਜ਼ੁਰਗੋ, ਇਹ ਜਿਹੜਾ ਇਹਨੇ ਕੰਮ ਕੀਤਾ ਹੈ ਬੜਾ ਗਲਤ ਕੰਮ ਹੈ, ਤੁਸੀਂ ਕੀ ਸਮਝਦੇ ਹੋ? ਅਸੀਂ ਵੀ ਗਲਤੀ ਸਮਝਦੇ ਆ। ਵਜ੍ਹਾ ਗਲਤੀ ਇਹ ਵੇ ਕਿ ਵੇਖੋ, ਉਸਦੇ ਬੱਚੇ ਸਨ, ਉਸਦੀ ਬੀਵੀ ਸੀ, ਉਸਦੀ ਮਾਂ ਸੀ, ਭਰਾ ਸਨ, ਸਾਰੇ ਪਰੇਸ਼ਾਨ ਉਸ ਬੰਦੇ ਇਕੱਲੇ ਨੇ ਕੀਤੇ ਨੇ। ਤੇ ਕਿਉਂ ਕੀਤੇ ਨੇ? ਠੀਕ ਹੈ, ਜੇਕਰ ਉਹ ਆਈ ਸੀ ਜਥੇ ਦੇ ਨਾਲ ਆਈ ਸੀ ਤੇ ਜਥੇ ਦੇ ਨਾਲ ਜਾਂਦੀ ਵਾਪਸ, ਠੀਕ ਹੈ ਨਾ, ਉੱਥੋਂ ਫਿਰ ਕੱਲੀ ਆ ਜਾਂਦੀ ਤੇ ਜਿਵੇਂ ਦਿਲ ਕਰਦਾ ਕਰਦੀ ਰਹਿੰਦੀ। ਨੰਬਰ 2 ਮਤਲਬ ਸਿੱਖ ਜਿਹੜੇ ਨੇ ਸਾਡੇ ਭਾਈ ਨੇ, ਅਸੀਂ ਮਤਲਬ ਸਾਡੇ ਨਾਲ ਉਹਨਾਂ ਦਾ ਪਿਆਰ ਹੈ, ਪਾਕਿਸਤਾਨ ਦੇ ਨਾਲ ਸਿੱਖਾਂ ਦਾ ਪਿਆਰ ਹੈ, ਅਸੀਂ ਕੋਈ ਉਹਨਾਂ ਦਾ ਬੁਰਾ ਕਰਕੇ ਨਹੀਂ ਰਾਜੀ। ਠੀਕ ਹੈ। ਨੰਬਰ 2 ਇਹ ਜਿਹੜੇ ਮਤਲਬ ਇੱਥੇ ਸਾਡੇ ਕੋਲ ਐਦਕਾਂ ਹਿੰਦੂ ਬਰਾਦਰੀ, ਉਹ ਹੁਣ ਮਤਲਬ ਵੀਡੀਓ ਤੇ ਕਈ ਮਤਲਬ ਗੱਲਾਂ ਹੁੰਦੀਆਂ ਫਿਰਦੀਆਂ ਜੀ, ਉਹ ਅੰਨ ਹੁੰਦਾ ਪਾਕਿਸਤਾਨ ਅੰਨ ਕਰ ਰਿਹਾ ਜਾਂ ਅੰਨ ਕਰ ਰਿਹਾ। ਇੱਥੇ ਸਾਡੇ ਕੋਲ 300 ਮਤਲਬ ਹਿੰਦੂ ਤੇ ਸਿੱਖ ਆਏ ਸਨ, ਆ ਮੁੰਡੀਆਂ ਲਾਉਂਦੇ ਰਹੇ ਨੇ। ਅਸੀਂ ਉਹਨੂੰ ਲੋਕੀ ਚਾਹਾਂ ਪਿਆਉਂਦੇ ਰਹੇ ਨੇ, ਰੋਟੀਆਂ ਖਵਾਉਂਦੇ ਰਹੇ ਨੇ, ਉਹਨਾਂ ਨਾਲ ਮੁਹੱਬਤ ਕਰਦੇ ਰਹੇ ਨੇ। ਜੇਕਰ ਸਾਡੇ ਮੁਲਕ ਦੇ ਵਿੱਚ ਜ਼ਿਆਦਤੀ ਹੋਵੇ ਜਾਂ ਸਾਡੀ ਹਕੂਮਤ ਕਰਦੀ ਹੋਵੇ ਜਾਂ ਸਾਡੀ ਆਵਾਮ ਕਰਦੀ ਹੋਵੇ ਤੇ ਉਹ ਸਾਡੇ ਉਹ ਸਿੰਧ ਚੋਂ ਆਣ ਕੇ ਇੱਥੇ ਮੁੰਡੀਆਂ ਲਾਉਂਦੇ ਨੇ? ਨਹੀਂ ਜੀ, ਫਿਰ ਤੇ ਕੋਈ ਵੀ ਨਹੀਂ ਆਏਗਾ। ਕੋਈ ਵੀ ਨਹੀਂ ਆਏਗਾ। ਮਿਹਨਤ ਕਰਦੇ ਨੇ ਆਣ ਕੇ ਇੱਥੇ। ਆ ਗਈ ਸਮਝ? ਜਿਹੜਾ ਉਧਰਲਾ ਮੀਡੀਆ ਹੈ ਨਾ, ਉਹ ਬੜੀਆਂ ਐਵੇਂ ਦੀਆਂ ਅਫਵਾਹਾਂ ਉਡਾਉਂਦਾ ਕਿ ਬਈ ਪਾਕਿਸਤਾਨ ਦੇ ਵਿੱਚ ਸ਼ਾਦੀਆਂ ਕਰਵਾ ਕੇ ਮੁਸਲਮਾਨ ਕੀਤਾ ਜਾਂਦਾ। ਉਹਦੇ ਬਾਰੇ ਕੀ ਕਹਿੰਦੇ? ਨਾ, ਕੋਈ ਅੱਜ ਤੱਕ ਕੋਈ ਸਾਬਤ ਕਰਾ ਦੇਵੇ ਕਿਸੇ ਸੈਨ ਨਾਲ ਸ਼ਾਦੀ ਹੋਈ ਹੋਵੇ, ਕਿਸੇ ਸਿੱਖਣੀ ਨਾਲ ਸ਼ਾਦੀ ਹੋਈ ਹੋਵੇ ਜਾਂ ਹਿੰਦੂਆਂ ਨਾਲ ਹੋਈ ਹੋਵੇ, ਕੋਈ ਅੱਜ ਤੱਕ ਅਸਾਂ ਤੇ ਸੁਣਿਆ ਨਹੀਂ। ਆ ਗਈ ਸਮਝ? ਅਸਾਂ ਤੇ ਸੁਣਿਆ ਨਹੀਂ। ਇਹ ਸੁਣਿਆ ਸਾਡੀ ਜ਼ਿੰਦਗੀ ਦਾ ਅਸੀਂ ਪਹਿਲਾ ਡਰਾਮਾ ਆ ਸੁਣਿਆ, ਜਿਹੜਾ ਸਰਜੀਤ ਕੌਰ ਸਾਹਿਬ ਦਾ। ਤੁਸੀਂ ਨਾਜ਼ਰੀਨ ਨੇ ਵੀ ਵੇਖਿਆ ਹੋਣਾ, ਸਾਡੇ ਪਾਕਿਸਤਾਨ ਤੋਂ ਸੀਮਾ ਹੈਦਰ ਸਿੰਧ ਤੋਂ ਗਈ ਸੀ, 4 ਬੱਚੇ ਵੀ ਲੈ ਕੇ ਗਈ ਹੈ ਨਾਲ। ਉਹਦੇ ਬਾਰੇ ਕੀ ਸੋਚਦੇ ਹੋ? ਉਹਦੇ ਬਾਰੇ ਇਹ ਸੋਚਨੇ ਬਈ ਉਧਰ ਦਾ ਮੀਡੀਆ ਜੋ ਮਤਲਬ ਇਤਨਾ ਅੰਸ਼ਾਰ ਫੈਲਾ ਰਿਹਾ ਹੈ ਕਿ ਉਦੋਂ ਉਹਨਾਂ ਨਾ ਦੱਸਿਆ ਕਿ ਮਤਲਬ ਉਹ ਸੀਮਾ ਹੈਦਰ ਮਤਲਬ ਪਾਕਿਸਤਾਨ ਦੀ ਮੁਸਲਮਾਨ ਮਤਲਬ 4 ਬੱਚੇ ਵੀ ਲੈ ਕੇ ਉਧਰ ਚਲੀ ਗਈ। ਉਹ ਅੱਜ ਤੱਕ ਬੱਚੇ ਵੀ ਉਸ ਮਰਦ ਦੇ ਵਾਪਸ ਨਹੀਂ ਆਏ ਤੇ ਉਹਨਾਂ ਨੂੰ ਆਪਣਾ ਮਤਲਬ ਇੰਤਸ਼ਾਰ ਫਲਾਣ ਦਾ ਮੀਡੀਆ ਨੂੰ ਖਿਆਲ ਆ ਗਿਆ। ਉਹ ਔਰਤ ਉਸ ਟਾਈਮ ਹਿੰਦੂ ਬਣੀ ਤੇ ਉਹਦੀ ਇਹ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਉਹਦਾ ਚੈਨਲ ਵੀ ਹੈ, ਉਹ ਬੜੀ ਪ੍ਰਮੋਟ ਕਰਦੀ ਹੈ। ਲੇਕਿਨ ਉਸ ਟਾਈਮ ਉਹਨਾਂ ਦਾ ਮੀਡੀਆ ਜਿਹੜਾ ਸੀ ਜਾ ਕੇ ਬੜਾ ਉਹਦਾ ਵੈਲਕਮ ਕਰ ਰਿਹਾ ਸੀ। ਲਓ, ਉਹਦਾ ਵੈਲਕਮ ਕਰ ਰਿਹਾ ਸੀ ਤੇ ਫਿਰ ਸਾਨੂੰ ਵੀ ਚਾਹੀਦਾ ਇਹਦਾ ਵੈਲਕਮ ਕਰਨਾ। ਲੇਕਿਨ ਅਸੀਂ ਅੱਜ ਵੀ ਇਹੀ ਸੋਚਦੇ ਹਾਂ ਕਿ ਗਲਤ ਤਰੀਕੇ ਨਾਲ ਆਈ ਤੇ ਗਲਤ ਤਰੀਕਾ ਅਪਣਾਇਆ ਹੈ। ਬਿਲਕੁਲ ਇਹ ਸੋਚਦੇ ਹਾਂ ਕਿ ਗਲਤ ਤਰੀਕੇ ਨਾਲ ਆਈ ਹੈ ਤੇ ਗਲਤ ਕਦਮ ਹੀ ਗਲਤ ਧਰਿਆ। ਪਰ ਇਹਨਾਂ ਦੋਵਾਂ ਜੀਆਂ 2 ਜਿਹੜੇ ਨੇ ਨਾਸਰ ਔਰ ਸਰਜੀਤ ਕੌਰ ਜਿਹੜੀ ਹੈ, ਇਹਨਾਂ ਬੜਾ ਗਲਤ ਕਦਮ ਕੀਤਾ ਹੈ। ਅਸੀਂ ਤਾਂ ਉਹਨਾਂ ਦੇ ਬੱਚੇ ਇੱਥੇ ਨਿੱਕੇ ਨਿੱਕੇ ਬੱਚੇ ਸਨ, ਰੁਲਦੇ ਫਿਰਦੇ ਨੇ, ਉਹ ਕਦੀ ਲੱਭ ਹੁਣ ਉਹ ਵੀ ਨਜ਼ਰ ਨਹੀਂ ਆ ਰਿਹਾ।
ਉਹ ਵੀ ਵਿਚਾਰੇ ਘਰੋਂ ਬੇਘਰ ਹੋਏ ਉਹ ਵੀ ਘਰੋਂ ਬਕਰਵਾ ਜਾ ਵੇਖੋ ਜਾ ਕੇ ਤਾਲੇ ਨਹੀਂ ਲੱਗੇ ਪਏ। ਉਹਦੀ ਜਿਹੜੀ ਬੇਗਮ ਹੈ ਉਹ ਆਈ ਹੈ ਵਾਪਸ? ਨਹੀਂ ਵਾਪਸ ਨਹੀਂ ਆਈ, ਉਹ ਚਲੀ ਗਈ। ਜਿਹੜੀ ਪਹਿਲੇ ਵਾਲੀ ਸੀ? ਹਾਂ ਉਹ ਵਾਪਸ ਆਪਣੇ ਬੱਚੇ ਲੈ ਕੇ ਪਤਾ ਨਹੀਂ ਕਿੱਧਰ ਟੁਰ ਗਈ ਤੇ ਕਿੱਧਰ ਨਹੀਂ ਗਈ, ਸਾਨੂੰ ਨਹੀਂ ਆਉਂਦਾ ਪਤਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਅਗਰ ਉਹਨਾਂ ਦਾ ਮੀਡੀਆ ਇੰਤਜ਼ਾਰ ਭੁਲਾਉਂਦਾ ਤੇ ਕੀ ਉਹ ਜਿਹੜੀ ਸੀਮਾ ਹੈਦਰ ਹੈ ਉਹਨੂੰ ਵੀ ਵਾਪਸ ਭੇਜਣਾ ਚਾਹੀਦਾ ਪਾਕਿਸਤਾਨ? ਹਾਂ ਉਹਨੂੰ ਫਿਰ ਮਤਲਬ ਉਹਨੂੰ ਵੀ ਭੇਜਣ। ਉਹਨਾਂ ਦਾ ਜੋ ਮੀਡੀਆ ਇਸ ਤਰ੍ਹਾਂ ਇੰਤਜ਼ਾਰ ਫੈਲਾ ਰਿਹਾ ਹੈ ਉਹਨੂੰ ਵੀ ਤੇ ਵਾਪਸ ਭੇਜਣ। ਉਹਨੂੰ ਕੋਈ ਗੱਲ ਹੀ ਕੋਈ ਨਹੀਂ ਹੁੰਦੀ। ਪਰ ਇਹਦਾ ਸਾਨੂੰ ਇਹ ਵੇ ਜਥੇ ਦੇ ਵਿੱਚ ਆਈ ਹੈ ਬਾਬੇ ਗੁਰੂ ਨਾਨਕ ਤੇ ਆਈ ਹੈ, ਬੜੀ ਜ਼ਿਆਦਤੀ ਕੀਤੀ। ਇਹ ਬੀਬੀ ਜਥੇ ਦੇ ਨਾਲ ਆਈ ਹੈ, ਇੱਕ ਵਾਰ ਇਹਨੂੰ ਪਕੜ ਕੇ ਇਹਨੂੰ ਵਾਪਸ ਕਰਨਾ ਚਾਹੀਦਾ। ਇਹ ਵਾਪਸ ਜਾਏ ਫਿਰ ਭਾਵੇਂ ਜਾ ਕੇ ਉੱਥੇ ਸੌਦੀਆ ਉਸ ਮੁੰਡੇ ਨੂੰ ਬੁਲਾ ਲਵੇ, ਉੱਥੇ ਜਾ ਕੇ ਫਿਰ ਦੁਬਾਰਾ ਉਹਦੇ ਨਾਲ ਸ਼ਾਦੀ ਕਰ ਲਵੇ, ਆ ਜਾਏ, ਫਿਰ ਕੀ ਇਤਰਾਜ਼ ਹੈ? ਫਿਰ ਨਾ ਉਹਨਾਂ ਨੂੰ ਇਤਰਾਜ਼ ਨਾ ਸਾਨੂੰ ਇਤਰਾਜ਼। ਬਿਲਕੁਲ ਜੀ, ਜਾਣਾ ਚਾਹੀਦਾ ਇਹਨੂੰ। ਉਧਰ ਜਾ ਕੇ ਅਗਰ ਵੀਜ਼ਾ ਲਵਾ ਕੇ ਪ੍ਰੋਪਰ ਤਰੀਕੇ ਨਾਲ ਆਵੇ ਫਿਰ ਇੱਥੇ ਰਹਿ ਸਕਦੀ ਹੈ। ਇੱਥੇ ਉਹਨੂੰ ਇਹ ਤੇ ਨਾ ਕਰੇ ਕੋਈ 17 ਘਰ ਨੇ ਮਤਲਬ ਉਹਦੀਆਂ ਭੈਣਾਂ ਦੇ ਘਰ ਵੀ ਲਾਪਤਾ ਹੋ ਗਏ ਨੇ, ਮਤਲਬ ਜਿਹੜੇ ਉਹਦੇ ਭਰਾ ਨੇ ਉਹ ਵੀ ਲਾਪਤਾ ਹੋ ਗਏ ਨੇ, ਮਾਮੇ ਲਾਪਤਾ ਹੋ ਗਏ ਨੇ। ਕਿ ਉਹ ਇੱਕ ਬੀਬੀ ਦੀ ਖਾਤਰ ਮਤਲਬ 100-150 ਜੀ ਪਰੇਸ਼ਾਨ ਹੋਇਆ ਫਿਰਦਾ, ਪਤਾ ਨਹੀਂ ਕਿੱਥੇ ਕਿੱਥੇ ਦਰਬਦਰ ਰੁਲਦੇ ਫਿਰਦੇ ਨੇ। ਪੂਰਾ ਮਹੱਲਾ ਹੀ ਟੈਨਸ਼ਨ ਦੇ, ਪੂਰਾ ਮਹੱਲਾ ਹੀ ਟੈਨਸ਼ਨ ਚ। ਅਸੀਂ ਪੂਰਾ ਪੰਜਾਬ, ਜਿਹੜੇ ਪੰਜਾਬੀ ਨੂੰ ਸਮਝਦੇ ਨੇ ਉਹ ਸਾਰੇ ਵਿਚਾਰੇ ਟੈਨਸ਼ਨ ਅਸੀਂ ਆਪ ਟੈਨਸ਼ਨ ਚ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਹਾਂਜੀ ਦੋਸਤੋ, ਅਸੀਂ ਇਸ ਟਾਈਮ ਮਹੱਲੇ ਵਾਲਿਆਂ ਦੇ ਕੋਲ ਮੌਜੂਦ ਹਾਂ। ਇਹਨਾਂ ਕੋਲੋਂ ਪੁੱਛਦੇ ਹਾਂ ਬਜ਼ੁਰਗਾਂ ਕੋਲੋਂ ਕਿ ਸਰਬਜੀਤ ਕੌਰ ਜਿਹੜੀ ਇੱਥੇ ਆਈ ਹੈ, ਇਹਨਾਂ ਨੂੰ ਦੇਖਿਆ ਇੱਥੇ ਆਈ ਹੈ ਕਿ ਨਹੀਂ? ਯਾਰ ਇੱਥੇ ਹਾਂਜੀ ਬਜ਼ੁਰਗੋ, ਮਹੱਲੇ ਮੇਰਾ ਨਾਮ ਮੁਹੰਮਦ ਮਨੀਰ ਹੈ। ਮੁਹੰਮਦ ਮਨੀਰ, ਤੁਸੀਂ ਐਸੇ ਮਹੱਲੇ ਦੇ ਹੋ? ਮੈਂ ਉਹ ਪਰਲੇ ਮਹੱਲੇ ਚ ਰਹਿਣਾ ਵਾ, ਲੇਕਿਨ ਇਹ ਗਲੀ ਤੁਸੀਂ ਆਂਦੇ ਜਾਂਦੇ ਹੋ? ਗਲੀ ਚ ਅੱਛਾ ਜੋ ਨਜ਼ਰ ਹੀ ਆਈਦਾ ਕੋਈ ਮੁਹੰਮਦ ਨਾਸਰ ਹੁਸੈਨ ਜਿਹੜਾ ਹਾਂ, ਉਹ ਇੱਥੇ ਜਦੋਂ ਦਾ ਵਿਆਹ ਕੀਤਾ ਆਇਆ ਵਾਪਸ? ਉਦੋਂ ਬਾਅਦ ਦੁਬਾਰਾ ਨਹੀਂ ਆਇਆ ਜਦੋਂ ਦਾ ਵਿਆਹ ਕੀਤਾ। ਬੰਦਾ ਕਿਦਾਂ ਦਾ ਸੀ ਉਹ? ਬੰਦਾ ਤੇ ਜਿਵੇਂ ਦਾ ਹਾਂ ਬੰਦਿਆਂ ਵਰਗਾ ਹੀ ਸੀ। ਨਹੀਂ ਅੱਛਾ ਸੀ ਜਾਂ ਕੋਈ ਯਾਰ ਝਗੜੇ ਵਾਲਾ ਸੀ? ਹੈ ਅੱਛਾ ਸੀ। ਹਾਂ, ਜੰਮਿਆ ਪਲਿਆ ਇੱਥੇ ਆਏ ਤੇ ਪਿੱਛੋਂ ਨੇ ਜੋ ਇੱਥੇ ਰਿਹਾਇਸ਼ ਉਹਨਾਂ ਦੀ ਇਹ ਪੱਕੀ। ਅੱਛਾ, ਬਾਕੀ ਇਹ ਵੀ ਉਹ ਕੋਈ ਐਸਾ ਇਸ਼ੂ ਨਹੀਂ ਸੀ। ਉਹ ਕਿਤੇ ਬਾਹਰ ਉਹਦਾ ਕੋਈ ਵਟਾ ਸਟਾ ਲੱਗਾ ਸੀ ਉਹਦੇ ਨਾਲ। ਅੱਛਾ, ਠੀਕ ਹੈ, ਤੇ ਬਾਹਰ ਉਹਨੇ ਕਰ ਲਿਆ। ਹੁਣ ਇਹ ਜਿਹੜਾ ਉਹਦਾ ਇੱਕ ਮਾਮੂ ਫੜਿਆ ਹੋਇਆ ਪੁਲਿਸ ਨੇ, ਇੱਕ ਉਹਦਾ ਮੁੰਡਾ ਫੜਿਆ ਜਾਂ ਉਹਨਾਂ ਨੂੰ ਘਰੋਂ ਨੱਸ ਗਏ ਨੇ, ਉਹਨਾਂ ਵਿਚਾਰਿਆਂ ਦਾ ਕੀ ਗੁਨਾਹ? ਉਹ ਤੇ ਉਹਨਾਂ ਦਾ ਮੁੰਡਾ ਵੀ ਛੁੱਟ ਗਿਆ, ਉਹਨਾਂ ਦੇ ਮਾਮੂ ਵੀ ਛੁੱਟ ਗਏ ਨੇ, ਸਾਰੇ ਛੱਡ ਦਿੱਤੇ ਗਏ ਨੇ। ਚਲੋ ਠੀਕ ਹੋ ਗਿਆ, ਚੰਗਾ ਹੋ ਗਿਆ, ਬਿਹਤਰ ਹੋ ਗਿਆ। ਲੇਕਿਨ ਤੁਸੀਂ ਕੀ ਕਹਿੰਦੇ ਹੋ, ਜਿਹੜੀ ਸਰਬਜੀਤ ਕੌਰ ਨੂਰ ਹੁਸੈਨ ਬਣ ਗਈ ਹੈ, ਇਹਨੂੰ ਇੱਥੇ ਰਹਿਣਾ ਚਾਹੀਦਾ ਜਾਂ ਡਿਪੋਰਟ ਕਰਨਾ ਚਾਹੀਦਾ? ਯਾਰ ਇਹ ਹੁਣ ਸਾਨੂੰ ਇਲਮ ਨਹੀਂ ਹੈਗਾ ਵੀ ਉਹ ਇੱਥੇ ਰਵੇ ਜਾਂ ਉੱਥੇ ਰਵੇ। ਉਹਦੇ ਘਰ ਵਾਲੇ ਜਿਹੜੇ ਨੇ ਪਹਿਲੇ ਜਦੋਂ ਆਈ ਸੀ ਉਹਨਾਂ ਦੇ ਤੇ ਆਪਣੇ ਵਿਚਾਰਿਆਂ ਦੇ ਘਰ ਲੜਾਈ ਪੈ ਗਈ, ਉਹ ਛੱਡ ਕੇ ਘਰ ਬਾਹਰ ਚੱਲੇ ਸਨ। ਅੱਛਾ, ਉਹਨਾਂ ਦੇ ਮੁਲਤਾਨ ਨੇ ਸਹੁਰੇ, ਉਹ ਚੱਲੇ ਸਨ ਵਿਚਾਰੇ, ਤੇ ਉਹਨਾਂ ਨੂੰ ਮਹੱਲੇ ਵਾਲਿਆਂ ਨੇ ਆਖ ਵੇਖ ਕੇ ਬਿਠਾਇਆ। ਉਹ ਇਸ ਵਾਸਤੇ ਬਿਠਾਇਆ ਵੀ ਚਲੋ ਮਹੱਲੇ ਦੀ ਧੀ ਭੈਣ ਨੇ ਇੱਥੇ ਵਸੇ ਰਸੇ, ਇਹਨਾਂ ਨੂੰ ਜਾਣ ਦਿਓ ਜਿੱਧਰ ਜਾਂਦੇ ਨੇ। ਲੇਕਿਨ ਉਹ ਜਿਉਂ ਉਦੋਂ ਬਾਅਦ ਗਏ ਨੇ ਇੱਥੇ ਨਹੀਂ ਆਏ। ਮੇਰੀ ਬੇਗਮ ਵੀ ਭੱਜ ਗਈ। ਬੇਗਮ ਤੇ ਉਹਦੀ ਤਾਂ ਹੁਣ ਪਤਾ ਨਹੀਂ, ਵਿਚਾਰੀ ਡਰਦੀ ਮੁਲਾਜ਼ਮਾਂ ਤੋਂ ਹੀ ਭੱਜ ਗਈ, ਉਹਨੇ ਹੋਰ ਕੀ ਕਰਨਾ ਵਾ, ਕਿਉਂਕਿ ਦਿਨ ਰਾਤ ਉਹਨਾਂ ਨੂੰ ਤੰਗ ਜੂ ਕਰਦੇ ਸਨ। ਠੀਕ ਹੋ ਗਿਆ ਜੀ, ਇਹ ਸਨ ਬਜ਼ੁਰਗ